अस्सलाम वालेकुम ਕੀ ਹਾਲ ਹੈ ਮਿੱਤਰੋ ਪਿਆਰੇ ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਜਦ ਅਸੀਂ ਆਪਣੇ ਪਿਛੋਕੜ ਨੂੰ ਵੇਖਦੇ ਹਾਂ ਤੇ ਸਾਨੂੰ ਚੀਕਾਂ ਦਾ ਤੂਫਾਨ ਨਜ਼ਰ ਆਉਂਦਾ ਹੈ ਤੇ ਕੁਝ ਅਜਿਹੀਆਂ ਦਾਸਤਾਨਾਂ ਨੇ ਕੁਝ ਅਜਿਹੀਆਂ ਸਟੋਰੀਜ਼ ਨੇ ਸਾਡੇ ਸਾਹਮਣੇ ਆਉਂਦੀਆਂ ਜਦੋਂ ਅਸੀਂ ਬਜ਼ੁਰਗਾਂ ਨਾਲ ਗੱਲ ਕਰਨੇ ਆ ਤੇ ਦਿਲ ਰੋਂਦਾ ਹੈ ਦਿਲ ਬੜਾ ਦੁਖੀ ਹੁੰਦਾ ਹੈ ਹਾਲਾਂਕਿ ਅਸੀਂ ਉਹ ਸਾਰਾ ਕੁਝ ਨਹੀਂ ਵੇਖਿਆ ਲੇਕਿਨ ਸਾਡੇ ਬਜ਼ੁਰਗਾਂ ਦੀ ਜ਼ੁਬਾਨ ਦੇ ਵਿੱਚੋਂ ਜਦੋਂ ਲਫ਼ਜ਼ ਨਿਕਲਦੇ ਨੇ ਤੇ ਸਾਡੇ ਲਈ ਉਹ ਬੜੀਆਂ ਪੀੜਾਂ ਦਾ ਬਾਇਸ ਬਣਦੇ ਨੇ ਸਾਨੂੰ ਗੱਲ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਜਦ ਹੱਸਦੇ ਵਸਦੇ ਸਾਂ ਇੱਕ ਦੇਸ਼ ਦੇ ਵਿੱਚ ਫਿਰ ਪਿੱਛੇ ਅਜਿਹਾ ਕੀ ਮਾਮਲਾ ਹੋਇਆ ਕਿ ਸਾਨੂੰ ਆਪਣੇ ਆਪ ਨੂੰ ਵੰਡਣਾ ਪਿਆ ਸਾਨੂੰ ਆਪਣੇ ਜੀਆਂ ਨੂੰ ਵੰਡਣਾ ਪਿਆ ਸਾਨੂੰ ਆਪਣੇ ਵਿਰਸੇ ਨੂੰ ਵੰਡਣਾ ਪਿਆ ਸਾਨੂੰ ਆਪਣੇ ਯਾਰਾਂ ਦੋਸਤਾਂ ਬੇਲੀਆਂ ਨੂੰ ਵੰਡਣਾ ਪਿਆ ਅਜਿਹਾ ਕੀ ਮਾਮਲਾ ਹੋਇਆ ਅਸੀਂ ਬਹੁਤ ਸਾਰੇ ਬਜ਼ੁਰਗਾਂ ਨਾਲ ਵਕਤਨ ਫਵਕਤਨ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਉਹਨਾਂ ਦੇ ਅਲਫਾਜ਼ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਵੇਖ ਪੰਜਾਬ ਟੀਵੀ ਦੇ ਰਾਹੀਂ ਅੱਜ ਅਜਿਹੇ ਇੱਕ ਬਜ਼ੁਰਗ ਦੇ ਕੋਲ ਅਸੀਂ ਮੌਜੂਦ ਹਾਂ ਜਿਨ੍ਹਾਂ ਨੇ ਸਾਰੀ ਪੀੜ ਨੂੰ ਉਹ ਸਾਰੇ ਦੁੱਖ ਨੂੰ ਆਪਣੇ ਜੁੱਸੇ ਤੇ ਹੰਢਾਇਆ ਆਪਣੀ ਫੈਮਿਲੀ ਦੇ ਨਾਲ ਜਦੋਂ ਉੱਥੋਂ ਹਿਜਰਤ ਕਰਕੇ ਆਏ ਮਾਈਗ੍ਰੇਟ ਕਰਕੇ ਆਏ ਤੇ ਉਹਨਾਂ ਨੇ ਉੱਥੇ ਕੀ ਕੀ ਤਕਲੀਫਾਂ ਬਰਦਾਸ਼ਤ ਕੀਤੀਆਂ ਰਾਹ ਵਿੱਚ ਆਉਂਦਿਆਂ ਕੀ ਕੀ ਵੇਖਿਆ ਕਿਹੜੇ ਕਿਹੜੇ ਮਨਾਜ਼ਰ ਵੇਖੇ ਉਹ ਤੁਹਾਡੇ ਰੂਬਰੂ ਕਰਨੇ ਆ ਅਸਲਾਮ ਵਾਲੇਕੁਮ ਜੀ ਵਾਹ, ਕੀ ਨਾਮ ਤੁਹਾਡਾ ਖੁਸ਼ੀ ਮੁਹੰਮਦ ਮੇਰਾ। ਅੱਛਾ ਬਜ਼ੁਰਗੋ ਆ ਦੱਸੋ ਕਿ ਆਪਣਾ ਉੱਥੇ ਜ਼ਿਲ੍ਹਾ ਕਿਹੜਾ ਸੀ ਫਿਰੋਜ਼ਪੁਰ। ਫਿਰੋਜ਼ਪੁਰ ਹਮ, ਜਿਹਨੂੰ ਫਿਰੋਜ਼ਪੁਰ ਅਸਲ ਨਾਂ ਤੇ ਸਾਰੇ ਹਾਂ, ਬਜ਼ੁਰਗ ਜਿਹੜੇ ਨੇ ਫਿਰੋਜ਼ਪੁਰ ਉਹ ਫਿਰੋਜ਼ਪੁਰ ਹੀ ਕਹਿੰਦੇ ਨੇ ਤਹਿਸੀਲ ਮੁਕਤਸਰ। ਹਾਂ ਤਹਿਸੀਲ ਮੁਕਤਸਰ। ਮੁਕਤਸਰ ਹਾਂ। ਅੱਛਾ ਤੇ ਉਸ ਆਪਣਾ ਪਿੰਡ ਕਿਹੜਾ ਸੀ ਡੋਕ ਰਾਮ ਸਿੰਘ ਆਏ। ਡੋ ਹਾਂ। ਅੱਛਾ ਰਾਮ ਸਿੰਘ ਵਾਲਾ ਹਾਂ, ਉੱਥੇ ਜ਼ਿਆਦਾ ਸਿੱਖ ਬੈਠੇ ਸਨ ਸਾਰੇ ਸਿੱਖ। ਅੱਛਾ ਤੇ ਮੁਸਲਮਾਨਾਂ ਦੇ ਕਿੰਨੇ ਘਰ ਸਨ ਉੱਥੇ ਬਸ ਮੁਸਲਮਾਨਾਂ ਦੇ ਚਾਰ ਘਰ ਸੀ। ਅੱਛਾ ਅੱਛਾ ਚਾਰ ਤੇ ਕੋਈ ਡੇਲੀ ਮਰਾਸੀ ਹਾਂ ਜ਼ਿਲ੍ਹਾ ਹੈ। ਹਾਂ ਹੋਰ ਇੱਕ ਸਾਡਾ ਪੰਜ ਕੋਈ ਘਰ। ਕੋਈ ਦੁੱਖ ਉੱਥੇ ਨਹੀਂ, ਸਾਨੂੰ ਕੋਈ ਤੁਹਾਨੂੰ ਦੁੱਖ ਨਹੀਂ ਆਇਆ। ਕਿਉਂਕਿ ਸਾਰਾ ਪਿੰਡ ਜਿਹੜਾ ਉਹ ਸਿੱਖਾਂ ਦਾ ਸੀ ਹਾਂ। ਤੇ ਤੁਹਾਡੇ ਸਿਰਫ ਉੱਥੇ ਚਾਰ ਘਰ ਬੈਠੇ ਸਨ ਮੁਸਲਮਾਨਾਂ ਦੇ ਹਾਂਜੀ। ਤੇ ਉੱਥੇ ਕਈ ਤੰਗ ਕੀਤਾ ਹੋਵੇ ਕਿਸੇ ਨਾ ਨੇ ਨਾ ਨਾ ਕੋਈ ਜ਼ੁਲਮ ਜ਼ਿਆਦਤੀ ਨਾ ਜ਼ੁਲਮ ਨਾ ਕੋਈ ਜ਼ੁਲਮ ਨਹੀਂ ਉਹਨੇ ਕੀਤਾ। ਇਹ ਅੱਛਾ ਉਹ ਕਰਦੀ ਸੀ ਜਿਹੜੇ ਫਰੀਦਕੋਟ ਦੇ ਰਾਜੇ ਸੀ। ਹਾਂ ਹਾਂ ਉਹਨਾਂ ਦੇ ਫੌਜੀ ਆਉਂਦੇ ਸੀ ਨਾ ਜਦੋਂ ਬੰਦੇ ਹਾਂ ਸਿੱਖ, ਹਾਂ ਉਹ ਹਮਲਾ ਕਰਨ ਆਉਂਦੇ ਸੀ ਸਾਡੇ ਜਿਹੜੇ ਡੋਗ ਦੇ ਬੰਦੇ ਦੇ ਅੱਗੇ ਦਫੜਾ ਲੈ ਕੇ ਖਲੋ ਜਾਂਦੇ ਸੀ। ਹਾਂ ਹਾਂ ਉਹਨਾਂ ਨੂੰ ਵੜਨ ਨਹੀਂ ਦਿੱਤੇ ਫਰੀਦਕੋਟ ਦਾ ਹਾਂ ਬੰਦਾ। ਹਾਂ ਸਹੀ ਜਿਹੜੀ ਗੱਲ ਹੈ ਮੈਂ ਉਹੀ ਤੈਨੂੰ ਦੱਸਣੀ। ਹਾਂ ਅਸੀਂ ਹਾਂ ਭੇਡਾਂ ਚਾਰਦੇ ਰਹੇ। ਹਾਂ ਸਾਡਾ 500 ਭੇਡ ਸੀ ਮੇਰੇ ਦਾਦੇ ਦੀ, ਹਾਂ ਮੱਝਾਂ ਸੀ, ਗਾਵਾਂ ਸੀ। ਉਹ ਜਦੋਂ ਗਦਰ ਪਿਆ ਨਾ ਜ਼ੋਰ, ਉਸ ਵਕਤ ਤੋਂ ਰਫਲ ਲੈ ਕੇ ਸਾਡੇ ਚੁਆਰੇ ਦਾ ਬਹਿ ਜਾਂਦਾ ਹਾਂ ਵੀ ਇਹਦੇ ਕੋਈ ਆਕ ਨਾ ਹੋਵੇ। ਹਾਂ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਹੁਣ ਇੱਥੋਂ ਸਾਨੂੰ ਛੱਡ ਕੇ ਜਾਣਾ ਪੈਣਾ ਇਹ ਸਾਨੂੰ ਪਤਾ ਲੱਗਾ ਸੀ ਜਦੋਂ ਕੀ ਉਹਨਾਂ ਜੈਤੋ, ਹੂੰ ਉੱਥੇ ਮੇਰੇ ਮਾਮੇ ਨਾਨਕੇ ਸੀ। ਹੂੰ ਉਹਨਾਂ ਨੇ ਜਦੋਂ ਕੱਢੇ ਨਾ ਰਾਤ ਨੂੰ, ਹੂੰ ਕਿਸੇ ਦੀ ਬਾਂਹ ਵੱਢੀ ਤੇ ਕਿਸੇ ਦੇ ਨੱਕ ਵੱਢਿਆ, ਕਿਸੇ ਦਾ ਗਲ, ਇੱਕ ਦੇ ਤੇ ਮੇਰੇ ਮਾਮੇ ਦਾ ਵੱਢਿਆ ਸੀ। ਅੱਛਾ 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 ਹਾਂ। ਉਹਨਾਂ ਨੇ ਫਿਰ ਸਾਨੂੰ ਆ ਕੇ ਦੱਸਿਆ ਵੀ ਇਸ ਤਰ੍ਹਾਂ ਲੁੱਟ ਮਾਰੀ ਤੇ ਦੇਖੋ ਜੋ ਬਾਤ ਅਸੀਂ ਹੈਗਾ ਸੀ, ਅਸੀਂ ਕਿੱਥੇ ਜਾਣਾ, ਹੂੰ ਅਸੀਂ ਇੱਥੇ ਰਹਾਂਗੇ। ਹੂੰ ਹੂੰ ਉਹ ਜਿਹੜਾ ਸਿੱਖ ਸਾਨੂੰ ਛੱਡ ਕੇ ਗਿਆ ਨਾ ਇੱਥੇ ਪਾਕਿਸਤਾਨ ਦੇ ਵਿੱਚ, ਹਾਂ ਹਾਂ ਉਹ ਸਾਡੇ ਨਾਲ ਬੜੀ ਤਾਵਨ ਕੀਤੀ। ਉਹਨੇ ਕੋਈ ਬੰਦਾ ਨਹੀਂ ਬਣ ਦਿੱਤਾ, ਸਾਡੇ ਕੋਈ ਨਹੀਂ ਸੀ ਕਾਲੀ ਕੋਈ ਨਹੀਂ। ਹਾਂ ਹਾਂ ਕਾਲੀ ਇੱਧਰ ਹੀ ਸੀ ਫਰੀਦਕੋਟ ਗਿਆ। ਅੱਛਾ ਅੱਛਾ ਤੇ ਜਦੋਂ ਤੁਸੀਂ ਉੱਥੋਂ ਨਿਕਲਣ ਦਾ ਇਰਾਦਾ ਕੀਤਾ ਹੈ ਦੇਖੋ ਨਾ ਹੁਣ ਭਰਿਆ ਘਰ ਛੱਡ ਕੇ ਤੇ ਕਿਸੇ ਹੋਰ ਪਾਸੇ ਜਾਣਾ ਜਾਂ ਆ ਹੁਣ ਇੱਥੇ ਬੈਠੇ ਹਾਂ ਅਸੀਂ ਤੇ ਸਾਨੂੰ ਕਹਿ ਦਿੱਤਾ ਜਾਵੇ ਕਿ ਬਈ ਇੱਥੋਂ ਸਾਰਾ ਖਾਲੀ ਕਰੋ ਤੇ ਕਿਸੇ ਹੋਰ ਪਾਸੇ ਟੁਰ ਜਾਓ ਤੇ ਉਹ ਜਦੋਂ ਤੁਸੀਂ ਉੱਥੇ ਨਿਕਲੇ ਹੋ ਪਿੱਛੇ ਮੁੜ ਕੇ ਜਦ ਤੁਸੀਂ ਧਿਆਨ ਮਾਰਿਆ ਆਪਣੇ ਘਰ ਵੱਲ ਤੇ ਉਹ ਅੰਦਰੋਂ ਚੀਕਾਂ ਤੇ ਨਿਕਲੀਆਂ ਹੋਣੀਆਂ ਨੇ। ਚਾਰ ਉੱਠ ਕਿਰਾਏ ਤੇ ਕਰਾਏ ਸੀ ਉਹ ਜੱਟ ਨੇ, ਹਾਂ, ਸਿੱਖ ਨੇ। ਹੂੰ ਚਾਰ ਉੱਠ ਕਿਰਾਏ ਤੇ ਅਸੀਂ ਉੱਠਾ, ਸਾਨੂੰ ਬਾਲਿਆ ਰਾਤ ਨੂੰ ਇਹਨੇ ਉੱਤੇ ਚੋਰ ਲਿਆ ਤੇ ਆ ਜਾ ਚਲੀਏ। ਹਾਂ। ਚਾਰ ਚੂੜੇ ਨੌਕਰ ਸੀ ਰਫਲਾਂ ਦੇ ਕੋਲ ਹਾਂ। ਤੇ ਮੁਕਤਸਰ, ਅਸੀਂ ਮੁਕਤਸਰ ਆ ਗਏ। ਅੱਛਾ ਕੋਈ ਅਸੀਂ ਨਹੀਂ ਦੇਖਿਆ। ਹਾਂ ਜਦੋਂ ਅਸੀਂ ਆ ਗਏ ਨਾ ਤੇ ਉਹਨਾਂ ਕੋਲ ਬਾਬੂ ਕਹਿੰਦਾ ਇਹਨੂੰ ਕੰਪ 'ਚ ਲੈ ਜਾਓ। ਹੂੰ ਉਹ ਕਹਿੰਦਾ ਨਹੀਂ ਮੈਂ ਵਾਪਸ ਲੈ ਜਾਊਂਗਾ ਤੇ ਕੰਪ 'ਚ ਲੈ ਜਾਊਂਗਾ। ਹੂੰ ਹੂੰ ਉਹਨੇ ਕਿਹਾ ਫਿਰ ਗੱਡੀ ਆਊਗੀ ਲੇਟ, ਹੂੰ ਦਿੱਲੀ ਨੂੰ ਫਿਰ ਗੱਡੀ ਚੱਲੀ ਹੈ। ਹੂੰ ਰਾਤ ਦੇ ਤਕਰੀਬਨ ਉਦੋਂ ਕਾਫੀ ਹਨੇਰਾ ਹੋ ਗਿਆ ਸੀ। ਅੱਗੇ ਸਿੱਖ ਖੜੇ ਛੁਰੇ ਤੇ ਬਰਛੇ ਲੈ ਕੇ ਜਦੋਂ ਅਸੀਂ ਲੰਘਣ ਲੱਗੇ ਗਾਂ, ਹੂੰ ਨਾਲ ਆਪਣੀ ਫੌਜ ਆ ਗਈ ਸੀ। ਹੂੰ ਉਸ ਵਕਤ ਫੌਜੀ ਆਪਣੀ ਬਾਹਰ ਸੀ, ਕੋਈ ਮੁਸਲਮਾਨ ਨਹੀਂ ਫੌਜ ਸੀ।
ਹੂੰ ਗੱਡੀ ਨਹੀਂ ਉਹਨੇ ਖੜੀ ਕੀਤੀ, ਅੱਗੇ ਖੜੇ ਰਹੇ, ਦੱਬੀ ਹੀ ਆਏ ਕੰਮ। ਹੂੰ ਹਾਂ, ਅਸੀਂ ਭਾਈ ਰਾਤ ਦੇ 12-1 ਵਜੇ ਕੋਲ ਆਏ ਆ। ਹੂੰ ਅੱਗੇ ਵੇਖਿਆ ਤਾਂ ਦੁਕਾਨਾਂ ਸੁੰਨੀਆਂ ਤੇ ਬੁਰੇ ਹਾਲ ਤੇ ਇੱਧਰ ਭੱਜਿਆ ਜਾਂਦਾ, ਇੱਧਰ ਭੱਜਿਆ ਪਈਆਂ ਪਰਾਈਆਂ। ਦਾਦਾ ਸਾਡਾ ਕਹਿੰਦਾ ਇੱਧਰ ਯਾਰ ਕਰਿਆ ਨਾ ਇਹ ਨਹੀਂ ਕਰਦੇ ਹੂੰ ਬਿਮਾਰ। ਅੱਛਾ, ਤੇ ਉਸ ਵੇਲੇ ਜਦੋਂ ਤੁਸੀਂ ਉੱਥੋਂ ਪਤਾ ਲੱਗਿਆ ਕਿ ਹੁਣ ਇੱਥੋਂ ਸਾਨੂੰ ਜਾਣਾ ਪੈਣਾ ਹੈ, ਤੇ ਕੋਈ ਸਮਾਨ ਨਾਲ ਆਪਦਾ ਸਾਰਾ ਰੱਖ ਲਿਆ ਸੀ? ਹਾਂ। ਆਪਦਾ ਕੋਈ ਪੈਸੇ, ਕੋਈ ਜ਼ੇਵਰ? ਪੈਸਾ ਬਥੇਰਾ, ਹੂੰ ਪੈਸਾ ਬਹੁਤ ਰੱਖਿਆ। ਹੂੰ ਅਸੀਂ ਆ ਕੇ ਪਾਕਿਸਤਾਨ ਚ ਵੀ ਫਿਰ ਕਦੀ ਆਈ ਤੇ ਹੂੰ ਪੈਸੇ ਦਾਦੇ ਮੇਰੇ ਦੇ ਸਾਰੇ ਦੇ ਨੋਟ ਦੇ ਲੱਗ ਟੰਮੀ ਹੂੰ ਨੇ ਝੋਟੀਆਂ ਬਣਾਈਆਂ ਹੋਈਆਂ ਹੂੰ ਹੂੰ ਲੱਕਾਂ ਨਾਲ ਬੰਨੀ ਹੋਈ ਪਾਕਿਸਤਾਨ ਘੋੜੇ ਵਾਲੇ ਆ ਕੇ ਉਤਰੇ। ਹੂੰ। ਤੇ ਕੋਈ ਜੀ, ਸਾਰੇ ਜੀ ਇੱਥੇ ਆ ਗਏ ਜਾਂ ਕੋਈ ਜੀ ਉੱਥੇ ਵੀ ਰਹਿ ਗਏ ਆਪਣੇ? ਨਾ ਹਾਂ, ਸਾਡਾ ਕੋਈ ਜੀ ਨਹੀਂ ਗਿਆ। ਤੇ ਰਾਸਤੇ ਜਦੋਂ ਤੁਸੀਂ ਆਏ ਆ ਤੇ ਉੱਥੇ ਤੁਸੀਂ ਦੇਖਿਆ ਕਿ ਕੋਈ ਵੱਡਾ ਟੋਕੀ ਹੋਈ ਜਾਂਦੀ ਹੈ ਜਾਂ ਤੁਹਾਡੇ ਸਾਡੇ ਨਾਲ ਦੇ ਜਾਣ ਕਾਫਲੇ ਤੋਂ ਪਹਿਲਾਂ ਸਾਨੂੰ ਦੱਸਦੇ ਸੀ ਦੁਕਾਨ, ਕਹਿੰਦੇ ਵੜ ਜਾਓ ਦੁਕਾਨਾਂ 'ਚ ਸਿੱਖ ਸਾਰੇ ਮਾਰੇ ਹੋਏ ਸੀ ਉੱਥੇ ਹੂੰ ਮੁਸਲਮਾਨਾਂ ਨੇ, ਵੜ ਕੇ ਭੋਲੇ ਵਾਲੇ ਵਿੱਚ ਹੂੰ। ਕਰਾੜ ਖੱਤਰੀ ਉਹਨਾਂ ਨੂੰ ਮਾਰਿਆ। ਤੇ ਜਦੋਂ ਤੁਸੀਂ ਉਧਰੋਂ ਆਏ ਹੋ ਤੇ ਕੁਝ ਜਿਹੜੀ ਉੱਥੇ ਕਤਲੋ ਗਾਰਤ ਹੋ ਰਹੀ ਸੀ, ਹਾਂਜੀ, ਉਹ ਤੁਸੀਂ ਵੇਖਿਆ ਆਪਦੀਆਂ ਆਹ ਅੱਖਾਂ ਦੇ ਨਾਲ? ਦੇਖੇ ਲੋ 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 ਹਰ ਪਾਸੇ ਲੋਕ। ਹਾਂ, ਉਹ ਮੇਰੇ ਦਾਦਾ ਕਹਿੰਦਾ ਭਾਈ ਅਸੀਂ ਤੇ ਇੱਥੇ ਰਹਿਣਾ, ਹਾਂ ਉਹ ਮਰ ਜਾਂਦਾ ਹਾਂ। ਬਾਹਰ ਚਲੋ। ਤੇ ਕਿਸੇ ਨੇ ਉੱਥੇ, ਤੁਸੀਂ ਫਿਰ ਬਜ਼ੁਰਗਾਂ ਨੇ ਕਿਹਾ ਨਹੀਂ ਵੀ ਕੀ ਲੈਣਾ ਸੀ ਉੱਥੇ, ਜਿੱਥੇ ਬੈਠੇ ਸਾਂ ਉੱਥੇ ਚੰਗੇ ਸਾਂ, ਇੰਨੇ ਕਤਲ ਹੋਏ ਨੇ ਲੋਕ, ਉਹ ਉਹ ਤਾਂ ਆਪਣੇ ਫੇਰ ਜੀ ਮਰੀ ਜਾਂਦੇ ਨੇ? ਉਹ ਤਾਂ ਫੇਰਾ ਚਾਰ ਲਾ ਰਿਹਾ ਜਿਹੜਾ ਸਾਨੂੰ ਸਿੱਖ ਛੱਡ ਕੇ ਗਿਆ ਨਾ, ਉਹ ਕਹਿੰਦਾ ਸੀ ਇੱਥੇ ਬੈਠੇ ਹੋ ਤੁਹਾਨੂੰ ਕੋਈ ਨਹੀਂ ਬੁਲਾਊਗਾ। ਹੂੰ ਇੰਨੇ ਨੇ ਨੋਟ ਮੇਰੇ ਦਾਦੇ ਨੂੰ ਫੜਾਤੇ, ਦਾਦੇ ਮੇਰੇ ਨੂੰ ਫੜਾਏ, ਹੂੰ ਕਹਿੰਦਾ ਲੋੜ ਪਈ ਤੇ ਫਿਰ ਹੋਰ ਲੈ ਜਾਇਓ। ਨਾਮਾ ਸਿੱਖ ਜਿਹੜਾ ਸੀ ਨਾ ਉਹ ਹੂੰ। ਸਾਡਾ ਆਰਤੀ ਆ ਸੀ ਮੇਰੇ ਦਾਦਾ, ਅੱਛਾ ਅੱਛਾ। 500 ਪੇੜ ਸੀ ਤੇ ਮੱਝਾਂ। ਮਤਲਬ ਉਹਨਾਂ ਨੇ ਉਦੋਂ ਬੜਾ ਸਾਥ ਦਿੱਤਾ ਤੁਹਾਡਾ? ਹਾਂ, ਸਾਥ ਦਿੱਤਾ ਸੀ। ਤੇ ਤੁਹਾਡੇ ਜ਼ਿਹਨ 'ਚ ਵੀ ਇਹੀ ਸੀ ਕਿ ਅਸੀਂ ਬਸ ਵਾਪਸ ਆ ਜਾਣਾ ਹੈ, ਕੁਝ ਇਹੋ ਅਰਸਾ ਜਿਹੇ ਰਵਾਂਗੇ? ਉਹ ਆ ਜਾਣਗੇ। ਹਾਂ, ਕੋਈ ਤੇ ਹੋ ਸਕਦਾ ਕਿ ਅਸੀਂ ਕੁਝ ਦਿਨ ਕੱਢਣੇ ਹੋਣ ਉੱਥੇ ਹਾਂ, ਤੇ ਫਿਰ ਅਸੀਂ ਆ ਜਾਵਾਂਗੇ ਵਾਪਸ। ਇਹ ਜਦੋਂ ਬੀਕਾਨੇਰ ਵਾਲੇ ਲੱਗੇ ਨਾ ਫਰੀਦਕੋਟੀਆ ਰਾਜਾ, ਹਾਂ ਇਹ ਸਿੱਕਾਡੀ ਸੀ ਸਾਰਾ, ਹਾਂ ਬਹੁਤ ਜਲਾਲ ਸੀ। ਹਾਂ ਇਹ ਪੈ ਗਿਆ ਹਮਲਾ ਲੈ ਕੇ ਪਾਕਿਸਤਾਨ ਨੂੰ, ਹਾਂ ਮੁਸਲਮਾਨਾਂ ਨੂੰ। ਹਾਂ। ਕਿਸੇ ਦੇ ਛੁਰੇ ਬਰਛੇ ਉਹਦੇ ਟੰਗੇ ਕੁੜੀਆਂ ਹਾਂ। ਕਈ ਐ ਟੰਗੇ ਜਵਾਕ ਹਾਂ। ਬੁੜੀਆਂ। ਤੇ ਕਿੰਨੀ ਦੇਰ ਤੁਸੀਂ ਪਹੁੰਚੇ ਉੱਥੋਂ, ਜਿੱਥੋਂ ਤੁਸੀਂ ਟੁਰੇ ਹੋ? ਅਸੀਂ ਸਵੇਰ ਰਾਤ ਨੂੰ ਉੱਥੇ ਮੇਰਾ ਤਕਰੀਬਨ ਬਾਂਗਾ ਵੇਲੇ ਚੱਲੇ ਆ ਹੂੰ। ਤੇ ਇੱਥੇ ਰਾਤ ਨੂੰ 12-1 ਵਜੇ ਆ ਅੱਛਾ ਅੱਛਾ। ਭੋਲਿਆ। ਸਹੀ। ਤੇ ਰਾਸਤੇ 'ਚ ਟ੍ਰੇਨ ਸਲਾਮਤ ਆਈ, ਕੋਈ ਮਸਲਾ ਸਹੀ ਨਹੀਂ? ਸਲਾਮਤ ਹੈ, ਫੌਜ ਨਾਲ ਸੀ ਸਾਰੇ, ਹੂੰ ਐਡੇ ਗੰਢੇ ਸੀ ਫੌਜੀ। ਹੂੰ ਹੂੰ। ਤੇ ਇੱਥੇ ਆਣ ਕੇ ਫਿਰ ਇੱਥੇ 47 'ਚ ਹੀ ਆਏ? ਨਹੀਂ, ਕਿਹੜੇ ਪਿੰਡ 'ਚ ਆਏ? ਅਸੀਂ ਉੱਥੋਂ ਫਿਰ ਚੱਲੇ ਆ ਗਏ ਜੀ ਕਰਮਪੁਰ। ਅੱਛਾ ਅੱਛਾ ਅੱਛਾ। ਕਰਮਪੁਰ ਵਾਲਿਆਂ ਨੇ ਸਾਨੂੰ ਉੱਥੇ ਰਾਸ਼ਨ ਮਿਲਦਾ ਰਿਹਾ ਜਵਾਰ ਦਾ, ਸਾਰੇ ਬਿਮਾਰ ਹੋ ਗਏ। ਹੂੰ ਕਣਕ ਖਾਣ ਵਾਲੇ ਜਵਾਰ ਖਾ ਸਕਦੇ, ਹਾਂ ਸਾਨੂੰ ਘੱਲ ਦਿੱਤਾ ਉੱਥੇ ਮੈਲਸੀ। ਹਾਂ ਤੇ ਮੈਲਸੀ ਗਏ, ਉੱਥੇ ਸਾਨੂੰ ਰਾਸ਼ਨ ਮਿਲ ਗਿਆ ਕਣਕ ਦਾ। ਹੂੰ ਉੱਥੇ ਮੇਰਾ ਦਾਦਾ ਕਹਿੰਦਾ ਮੈਂ ਤਾਂ ਨਹੀਂ ਇੱਥੇ ਰਹਿਣਾ, ਮੈਂ ਤਾਂ ਮਰ ਜੂਗਾ। ਹੂੰ ਕਿਉਂ? ਯਾਰ ਮੈਂ ਤਾਂ ਨਹੀਂ ਮੈਂ ਖੁੱਲੀ ਜਗ੍ਹਾ ਜਾਣਾ। ਫਿਰ ਉੱਥੋਂ ਬੁੱਕੇ ਆ ਕੇ ਦੁੱਬੇ ਵਾਲਾ ਕਰਮਪੁਰ ਦੇ ਕੋਲ, ਹੂੰ ਇੱਥੇ ਆ ਕੇ ਸਾਨੂੰ ਨਾ ਪੈਲੀ ਪਈ। ਉਹ ਕਿਹਨੇ ਲੈਣੀ ਸੀ ਪੈਲੀ ਤੇ ਕਿਰਨ ਕਰਾਉਣਾ ਸੀ, ਉਹ ਕਹਿੰਦਾ ਦਫਾ ਕਰੋ, ਆਪਾਂ ਵੀ ਸਾਡੇ ਪੈਲੀ ਕੋਈ ਨਹੀਂ, ਤੁਸੀਂ ਗਾਹ ਲਓ। ਹੂੰ ਯਾਰ ਦੇ ਰਹਿਣ ਵਾਲਾ ਉਹ ਕਹਿੰਦਾ ਮੈਂ ਕਿਹਾ ਨਹੀਂ ਆਪਾਂ। ਹੂੰ। ਅੱਛਾ ਬਜ਼ੁਰਗੋ, ਆਹ ਦੱਸੋ ਕਿ ਜਦੋਂ ਹਿਜਰਤ ਕਰਕੇ ਇੱਥੇ ਆਏ ਆ, ਜਦੋਂ ਮਾਰ ਧਾੜ ਸ਼ੁਰੂ ਹੋਈ ਹੈ, ਤੇ ਤੁਹਾਡੇ ਕੋਈ ਜੀ ਉਸ ਮਾਰ ਧਾੜ ਦੇ ਵਿੱਚ ਮਰੇ ਹੋਣ ਜਾਂ ਉੱਥੇ ਰਹਿ ਗਏ ਹੋਣ? ਬਸ ਦੋ ਹੀ ਦੇ ਅੱਛਾ ਮੇਰੇ ਫੁੱਫੜ ਜੀ ਤੇ ਮੇਰੇ। ਅੱਛਾ। ਉਹ ਫਿਰ ਜਦੋਂ ਆਏ ਉਹ ਵੀ ਸਾਨੂੰ ਖਬਰ ਮਿਲ ਗਈ ਸੀ ਤੇ ਮਾਮੇ ਨਾਲ ਗਿਆ ਇਹਨੂੰ ਜੱਟੂ, ਹਾਂ ਉਹ ਕਹਿੰਦੇ ਵੀ ਮਾਰ ਦਿਓ ਸਿੱਖ। ਉਹ ਵੀ ਫੌਜੀ ਸੀ ਹੂੰ। ਫੁੱਫੜ। ਅੱਛਾ, ਇੱਕ ਚੀਜ਼ ਦੀ ਮੈਨੂੰ ਹਜੇ ਤੱਕ ਸਮਝ ਨਹੀਂ ਆਈ ਕਿ ਸਿੱਖਾਂ ਦੇ ਨਾਲ ਬਹੁਤ ਮੋਹ ਵੀ ਸੀ, ਬਹੁਤ ਪਿਆਰ ਵੀ ਸੀ, ਹੈ ਤੇ ਵੀ ਸੀ, ਤੇ ਜਦੋਂ ਵੱਡਾ ਟੋਕਾ ਸ਼ੁਰੂ ਹੋਇਆ ਉਦੋਂ ਮੁਸਲਮਾਨਾਂ ਨੇ ਸਿੱਖਾਂ ਦੇ ਮਾਰੇ, ਸਿੱਖਾਂ ਨੇ ਮੁਸਲਮਾਨਾਂ ਦੇ ਮਾਰੇ। ਅਸਲ ਵਜ੍ਹਾ ਕੀ ਪਿੱਛੇ? ਅਸਲ ਇਹ ਆ ਵੀ ਜਿਹੜੇ ਚੂੜੇ ਸੀ ਨਾ ਦੁਸ਼ਮਣ ਸੀ ਮੁਸਲਮਾਨਾਂ ਦੇ, ਹੂੰ ਸਿੱਖ ਨਹੀਂ ਸੀ ਮਾਰਦਾ। ਹੂੰ ਹੂੰ ਇਹ ਭੈਣ ਚੋਦ ਕੌਮ ਗੱਦੀ ਸ਼ਹਿਰਾਂ ਨੇ, ਹੂੰ। ਇਹ ਵੱਡਾ ਟੁੱਟਿਆ ਜੀ। ਇਹਨਾਂ ਨੇ ਕੰਮ ਸ਼ੁਰੂ, ਸ਼ਰਾਰਤ ਇਹਨਾਂ ਨੇ ਕੀਤੀ? ਇਹਨਾਂ ਨੇ ਕੀਤੀ ਹੈ, ਕੋਈ ਸ਼ਰਾਰਤ ਨਹੀਂ ਹੋਈ ਇੱਥੇ ਪਾਕਿਸਤਾਨ ਤੋਂ ਅਜਰ ਹੋਈ ਨਹੀਂ। ਅਮਨ ਨਾ ਹੋ ਜਾਓ ਤੇ ਆਪਣਾ। ਹੂੰ ਹੂੰ। ਤੇ
ਜਦੋਂ ਉਜਾੜੇ ਪਏ ਨੇ ਤੁਹਾਡੀ ਉਮਰ ਕਿੰਨੀ ਸੀ? ਮੈਂ ਆਪਦੇ ਦਾਦੇ ਨਾਲ ਭੇਡਾਂ ਬੱਕਰੀ ਕਰਨ ਜਾਂਦਾ ਸੀ। ਮਤਲਬ ਕੋਈ 10 ਕੁ ਸਾਲ ਹੋਣੀ ਹੈ ਉਮਰ ਇਹਦੀ ਤੁਹਾਡੀ। ਤੇ ਉਹ ਬੇਲੀਆਂ ਦੇ ਨਾਂ ਕੋਈ ਯਾਦ ਨੇ? ਹਾਂ, ਨਾਮਦਾਰ ਭਾਈ ਭਾ ਇਹ ਕੋਈ ਬੇਲੀ ਚ ਹੁੰਦੇ ਸੀ, ਹੂੰ। ਪੇਪਰ ਦੇ ਥੱਲੇ ਆ ਕੇ ਬਹਿ ਜਾਂਦੇ ਸੀ। ਅੱਛਾ ਬਜ਼ੁਰਗੋ ਆਹ ਦੱਸੋ ਕਿ ਜਦ ਉਹ ਵੇਲਾ ਯਾਦ ਆਉਂਦਾ ਹੈ, ਜਦੋਂ ਤੁਸੀਂ ਉੱਥੇ ਰਹਿੰਦੇ ਸੋ ਆਪਦੇ ਯਾਰਾਂ ਬੇਲੀਆਂ ਖੇਡਦੇ ਸੋ, ਤੇ ਦਿਲ ਕਰਦਾ ਹਾਂ, ਕਿ ਜਾਈਏ ਬਿਲਕੁਲ। ਉੱਥੇ ਫਿਰੀਏ ਉਹਨਾਂ ਜਗ੍ਹਾ ਤੇ, ਹਾਂ, ਤੇ ਉਹ ਦਾਦਾ ਜੀ ਦੀ ਯਾਦ ਆਉਂਦੀ ਹੋਣੀ ਆ, ਉਹ ਬੇਲੀਆਂ ਦੀ ਯਾਦ ਆਉਂਦੀ ਹੋਣੀ ਆ। ਹਾਂ, ਇਕੱਠੇ ਬਹਿੰਦੇ। ਹਾਂ। ਤੇ ਹੁਣ ਜੇ ਤੁਹਾਨੂੰ ਚਾਂਸ ਮਿਲੇ ਵੀ ਤੁਸੀਂ ਆਪਦਾ ਪਿੰਡ ਵੇਖ ਆਓ ਜਾ ਕੇ, ਤੇ ਜਾ ਸਕਦਾ। ਜਾ ਸਕਦੇ? ਹਾਂਜੀ। ਉਹ ਪਿਆਰ ਉਹ ਜਗ੍ਹਾ ਦੇ ਨਾਲ, ਹਨਾ? ਜਾ ਸਕਦਾ। ਤੇ ਤੇ ਉਹ ਸਾਡੀ ਦੋ ਥਾਂ ਤੇ ਜਗ੍ਹਾ ਸੀ। ਹਾਂ। ਫਰੀਦਕੋਟ ਵੀ ਜਗ੍ਹਾ ਸਾਡੀ ਸੀ ਤੇ ਡੋਗ ਵੀ ਸਾਡੀ, ਹੂੰ ਮੁਕਤਸਰ ਦੇ ਹੂੰ ਇਲਾਕੇ ਵਿੱਚ, ਜ਼ਿਲ੍ਹਾ ਅਜੀਤਸਰ ਲੱਗਦਾ। ਹੂੰ ਦੋ ਜਗ੍ਹਾ ਸਾਡੀ ਜਗ੍ਹਾ, ਹੂੰ ਭੇਡਾਂ ਬੱਕਰੀਆਂ ਚਾਰ ਸੀ ਮੇਰੇ ਦਾਦੇ। ਹੂੰ ਉੱਥੇ ਨਾਮਾ ਜੱਟ ਦਾ ਮੇਰੇ ਦਾਦੇ ਦਾ ਸੀ, ਆੜ੍ਹਤੀ ਦਾ। ਹੂੰ। ਉਹਦੇ ਕੋਲ ਫਿਰ ਸਾਡਾ ਪੈਸਾ ਜਮਾ। ਸਹੀ। ਅਸੀਂ ਇੰਨੀ ਜ਼ਰੂਰਤ ਨਹੀਂ ਪਈ ਵੀ ਉੱਥੇ ਮੁਕਤਸਰ ਆਏ ਆ ਵੀ ਭੱਜ ਕੇ ਦੁਕਾਨ ਤੋਂ ਪੈਸੇ ਲੈ ਆਏ। ਹਾਂ। ਪੈਸੇ ਛੱਡ ਆਏ ਉੱਥੇ? ਅੱਗੇ ਕਰ ਲਈ ਸੀ ਸਟਾਰਟ ਤੇਰੇ ਪਰ। ਹਾਂ। ਇਹਦੇ ਬਾਅਦ ਦੇ ਜਿਹੜਾ ਸਾਨੂੰ ਲੈ ਕੇ ਆਇਆ ਨਾ ਇੱਥੇ ਪਾਕਿਸਤਾਨ ਛੱਡ ਕੇ ਗਿਆ, ਹੂੰ। ਉਹਨੇ ਬੜਾ ਪੈਸਾ ਦਿੱਤਾ। ਕਿਉਂ? ਮੱਝਾਂ ਜ਼ਮੀਨ ਜੋ ਰੱਖੋ ਉਹਦੀ ਗੱਲ ਕਰਦਾ। ਅੱਛਾ ਉਹ ਸਾਨੂੰ ਪਾ ਦੋ ਦੇ ਮੁੰਡੇ ਇੱਥੇ ਆ, ਅਸੀਂ ਅੱਛਾ ਦੱਸੋ ਜੀ ਕਿੱਥੇ ਬੈਠੇ ਆ ਨਾ ਸੜਕ ਤੇ, ਅੱਛਾ। ਨਹਿਰ ਦੇ ਉੱਤੇ ਬੈਕਰੀਆਂ ਪਾਈਆਂ। ਉਹ ਸਾਨੂੰ ਪਾਕਿਸਤਾਨ ਛੱਡ ਦਿੱਤਾ। ਉਹ ਤੇ ਹੁਣ ਮੁਸਲਮਾਨ ਹੋ ਗਏ ਹਾਂ, ਹੋਣੇ? ਮੁਸਲਮਾਨ ਹੋ ਗਏ। ਹਾਂ। ਮਿੱਠੂ ਲੋਕ ਨੂੰ ਜਾਣਦੇ ਹੋਗੇ, ਹਾਂਜੀ ਹਾਂਜੀ। ਇਹਦੇ ਕੋਲ ਰਹਿੰਦਾ ਸੀ। ਅੱਛਾ। ਉਹ ਮਸਜਿਦ ਉਹਨੇ ਬਣਾਈ ਸੀ ਆ ਕੇ, ਜਿਹੜੀ ਆ ਪਰਲੇ ਪਾਸੇ ਆ ਹਾਂ, ਗਈ ਇਸ ਪਾਸੇ ਉਹਦੇ। ਇਹਦੇ ਤੇ ਲੋਕਾਂ ਨੇ ਬੜੇ ਜਲਾਮ ਲਾਏ ਸੀ, ਇਹ ਸਿੱਖ ਹੈ ਜੀ, ਇਹ ਫਲਾਨ ਹੈ ਜੀ, ਉਹ ਟਿਕਦਾ ਉਹ ਖੜਾਤਾ ਜੇ ਸਿਖਾਤਾ ਸਾਈ। ਅਸੀਂ ਨਹੀਂ ਕਰਾਂਗੇ ਨਾਲ ਸਾਰੇ ਬੰਦੇ ਆਏ ਜੀ, ਬੋਲਦੇ ਸੀ ਉਹਨਾਂ ਦੇ। ਹੂੰ ਉਹਨਾਂ ਨੇ ਆ ਕੇ ਸ਼ਾਇਦ ਦਿੱਤੀ, ਉਹਨੇ ਕਿਹਾ ਇੱਧਰ ਹੀ ਮੈਂ ਸ਼ਾਇਦ ਕਰਦਾ, ਤੁਸੀਂ ਮੈਨੂੰ ਇਹ ਦੱਸੋ ਮੈਂ ਕੁਰਾਨ ਪੜ੍ਹ ਲਓ ਤੇ ਮੈਥੋਂ ਆਇਤ ਪੁੱਛੋ। ਹੂੰ। ਉਹਨਾਂ ਨੂੰ ਆਈ ਨਹੀਂ, ਉਹ ਫਟ ਪੜੀ ਗਿਆ। ਜੱਜ ਨੇ ਬਾਹਰ ਕੱਢ ਕੇ ਸਿਰਫ ਹੁਣ ਇਹਦਾ ਮੁਸਲਮਾਨ ਹੈ, ਤੁਸੀਂ ਕਿੱਥੇ ਸੇ ਕਰਨੀ? ਦੋ ਮੁੰਡੇ ਦੇ ਇੱਥੇ ਬੈਠੇ ਆ ਪੰਛੀ ਆ ਸੜਕ ਨਹਿਰ ਦੇ ਉੱਤੇ ਬੈਕਰੀਆਂ ਪਾਈਆਂ ਆ ਮਰ। ਹੈਲੋ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਕਿ ਇਹਨਾਂ ਦਾ ਅੱਜ ਵੀ ਦਿਲ ਕਰਦਾ ਕਿ ਅਸੀਂ ਵਾਪਸ ਉਸ ਦੇਸ਼ ਵਿੱਚ ਜਾਈਏ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਇਹਨੂੰ ਅੱਜ ਵੀ ਉਹ ਆਪਣਾ ਘਰ, ਉਹ ਹਵੇਲੀ, ਉਹ ਡੰਗਰ, ਉਹ ਪਸ਼ੂ ਸਾਰੇ ਯਾਦ ਆਉਂਦੇ ਨੇ, ਜਿਨ੍ਹਾਂ ਦੇ ਨਾਲ ਸਾਰਾ ਦਿਨ ਗੁਜ਼ਾਰਦੇ ਸਨ, ਜਿਹੜੇ ਯਾਰਾਂ ਬੇਲੀਆਂ ਦੇ ਨਾਲ ਸਾਰਾ ਦਿਨ ਖੇਡਦੇ ਸਨ। ਤੇ ਉਹ ਸਿਆਣੇ ਕਹਿੰਦੇ ਨੇ ਨਾ ਕਿ ਜੰਮਣ ਵਾਲੀ ਮਾਂ ਤੇ ਜਿੱਥੇ ਨਾੜੂ ਦੱਬੇ ਹੋਏ ਉਹ ਥਾਂ, ਉਹ ਕਦੀ ਨਹੀਂ ਭੁੱਲਦੇ। ਇੰਝ ਹੀ ਉਹ ਜਗ੍ਹਾ ਦਾ ਚੇਤਾ ਆਉਂਦਾ ਹੈ ਇਨਸਾਨ ਨੂੰ ਬਾਰ-ਬਾਰ, ਚਾਹੇ ਉਹ ਜਿੰਨੀ ਮਰਜ਼ੀ ਉਮਰ ਦੇ ਵਿੱਚ ਪਹੁੰਚ ਜਾਵੇ। ਤੇ ਬਲਕਿ ਜਿਵੇਂ ਜਿਵੇਂ ਉਮਰ ਢਲਦੀ ਹੈ, ਉਵੇਂ ਉਵੇਂ ਆਪਣਾ ਬਚਪਨ, ਆਪਣੇ ਯਾਰ ਦੋਸਤ, ਆਪਣਾ ਜਿਹੜਾ ਚੰਗਾ ਵੇਲਾ ਹੈ, ਉਹ ਚੇਤੇ ਆਉਂਦਾ ਹੈ। ਤੇ ਇਹ ਬਜ਼ੁਰਗ ਸਾਡਾ ਅਸਾਸਾ ਨੇ, ਸਾਡਾ ਕੀਮਤੀ ਅਸਾਸਾ ਨੇ। ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਬਹੁਤ ਜ਼ਿਆਦਾ। ਤੇ ਜੇ ਤੁਹਾਡੇ ਆਲੇ ਦੁਆਲੇ ਕੋਈ ਬਜ਼ੁਰਗ ਹੈ, ਤੁਸੀਂ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਬਜ਼ੁਰਗ ਐਸਾ ਹੈ ਜਿਹਦੇ ਕੋਲ ਕੋਈ ਸਟੋਰੀ ਹੈ, ਜਿਹਦੇ ਕੋਲ ਕੋਈ ਦੁੱਖ ਵਾਲੀ ਸਟੋਰੀ ਹੈ ਉਸ ਪਾਰਟੀਸ਼ਨ ਦੀ, ਉਹਨਾਂ ਨੇ ਉਸ ਪਾਰਟੀਸ਼ਨ ਵੇਲੇ ਆਪਣੇ ਜੁੱਸੇ ਤੇ ਆਪਣੇ ਹੱਡਾਂ ਉੱਤੇ ਹੰਢਾਈ ਹੈ, ਉਹ ਸਾਰੀ ਉਸ ਦੁੱਖ ਵਾਲੀ ਕਹਾਣੀ ਨੂੰ ਜੇ ਸਾਡੇ ਨਾਲ ਕੋਈ ਸਾਂਝਾ ਕਰਨਾ ਚਾਹੁੰਦਾ ਹੈ ਵੇਖ ਪੰਜਾਬ ਟੀਵੀ ਦੇ ਰਾਹੀਂ, ਤੇ ਜ਼ਰੂਰ ਸਾਨੂੰ ਦੱਸੇ, ਕਮੈਂਟ ਬਾਕਸ ਵਿੱਚ ਸਾਨੂੰ ਦੱਸ ਦੇਵੇ। ਅਸੀਂ ਇਨਸ਼ਾਅੱਲਾ ਉਹ ਬਜ਼ੁਰਗਾਂ ਦੀ ਕਹਾਣੀ ਨੂੰ ਅਸੀਂ ਪੂਰੇ ਆਲਮ ਤੱਕ, ਪੂਰੀ ਦੁਨੀਆ ਤੱਕ, ਸਾਂਝੇ ਪੰਜਾਬ ਤੱਕ ਅਸੀਂ ਪਹੁੰਚਾਵਾਂਗੇ, ਤਾਂ ਜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਅਸੀਂ ਕਿੰਨੇ ਸੁਖੀ ਵੱਸਦੇ ਸਾਂ, ਉਹ ਵੇਲਾ ਕਿੰਨਾ ਚੰਗਾ ਸੀ ਜਦ ਸਾਡੇ, ਅਸੀਂ ਬਗੈਰ ਕਿਸੇ ਮਜ਼ਹਬ ਦਾ ਤਫਰੀਕ ਕੀਤਿਆਂ, ਅਸੀਂ ਸਿੱਖਾਂ ਦੇ ਨਾਲ, ਅਸੀਂ ਸਿੱਖ ਮੁਸਲਮਾਨਾਂ ਦੇ ਨਾਲ ਤੇ ਮੁਸਲਮਾਨ ਸਿੱਖਾਂ ਦੇ ਨਾਲ ਕਿੰਨਾ ਸੋਹਣਾ ਵਰਤਾਰਾ ਕਰਦੇ ਸਾਂ। ਅੱਜ ਅਸੀਂ ਇੱਕ ਮੁਸਲਮਾਨ ਹੋਣ ਦੇ ਨਾਤੇ ਕਿਸੇ ਨਾਲ ਇਕੱਠੇ ਨਹੀਂ ਰਹਿ ਸਕਦੇ, ਸਾਨੂੰ ਫਿਰਕਿਆਂ ਦੀ ਪਈ ਹੈ। ਇੰਨਾ ਕੁ ਮੈਨੂੰ ਪਤਾ ਵੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਹੈ ਨਾ, ਜਿੰਨੇ ਪਿੰਡ ਦੇ ਵਿੱਚ ਬੈਠੇ ਮੁਸਲਮਾਨ ਦੇ ਰੋਟੀ ਸਿੱਖਾਂ ਨੇ ਪਕਾਉਣੀ, ਮੈਂ ਕੋਈ ਸਾਰਿਆਂ ਨੇ ਖਾਣੀ ਤੇ ਵੱਖੋ ਵੱਖ ਰੋਟੀ।
ਹੂੰ ਸਵਾਲ ਹੀ ਨਹੀਂ ਪੈਂਦਾ ਵੀ ਚੂੜਾਂ ਨੇ ਬੌੜੀਆਂ ਹੂੰ ਉਹਨੇ ਕਹਿੰਦੇ ਵੀ ਇੱਕ ਥਾਂ ਤੇ ਹੂੰ ਰਾਤ ਨੂੰ ਕੁੜੀਆਂ ਨੇ ਖੇਡਣਾ ਤੇ ਤਮਾਸ਼ੇ ਕੋਈ ਜ਼ਰੂਰਤ ਨਹੀਂ ਪੈਂਦੀ ਹੂੰ। ਇਹ ਸਾਡੀਆਂ ਧੀਆਂ ਭੈਣਾਂ ਇਹ ਸੀ ਹੁਣ ਹੈ ਇਹ ਲੋਕ ਮੇਰੀ ਸੁਣੇ ਸਾਈਂ ਅੱਗੇ ਦੁਆ ਹੈ ਕਿ ਉਹ ਸੁੱਖ ਜਿਹੜੇ ਨੇ ਉਹ ਦੁਬਾਰਾ ਮੁੜ ਕੇ ਆਉਣ, ਅਸੀਂ ਵੀ ਇੰਝ ਹੀ ਆਪਣੀ ਜ਼ਿੰਦਗੀ ਨੂੰ ਹੰਡਾਈਏ, ਇੰਝ ਹੀ ਪਿਆਰ ਦੇ ਨਾਲ ਸਾਰੀ ਹਯਾਤੀ ਹੰਡਾਈਏ, ਸਾਡੀਆਂ ਨਸਲਾਂ ਨੂੰ, ਆਉਣ ਵਾਲੀਆਂ ਨਸਲਾਂ ਨੂੰ ਕੋਈ ਡਰ ਨਾ ਹੋਵੇ, ਕੋਈ ਫਿਕਰ ਨਾ ਹੋਵੇ ਆਪਣੀ ਜਾਨਾਂ ਦਾ, ਆਪਣੀ ਇੱਜ਼ਤਾਂ ਦਾ, ਤੇ ਅਸੀਂ ਇਸ ਦੁਨੀਆ ਉੱਤੇ ਬਹੁਤ ਸੋਹਣੀ ਜ਼ਿੰਦਗੀ ਹੰਡਾ ਕੇ ਰਹੀਏ। ਲਓ ਜੀ, ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖੇ।